ਵੀ ਅਮਰੀਕਾ ਦੇ ਦੁਆਰਾ ਬਾਈਡਨ ਹੁਣਾਂ ਦੇ ਦੁਆਰਾ ਅੱਜ ਰਸ਼ੀਅਨ ਆਇਲ ਦੇ ਇੰਪੋਰਟ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈਗਾ ਆ। ਸੋ ਉਸ ਦੇ ਨਾਲ ਕਾਫੀ ਵੱਡਾ ਜਿਹੜਾ ਅਸਰ ਆ ਉਹ ਪਵੇਗਾ ਰਸ਼ੀਅਨ ਇਕੋਨਮੀ ਦੇ ਉੱਤੇ, ਰਸ਼ੀਅਨ ਤੇਲ ਦੇ ਉੱਤੇ। ਸੋ ਕਹਿੰਦੇ ਵੀ ਜਿਹੜੇ ਇਹਨਾਂ ਸੈਂਕਸ਼ਨਸ ਨੂੰ ਬੈਕ ਕਰ ਰਹੇ ਹੈਗੇ ਆ, ਉਹਨਾਂ ਦੇ ਵਿੱਚੋਂ ਰਸ਼ੀਅਨ ਆਇਲ ਨੂੰ ਖਰੀਦਣ ਵਾਲੇ ਕਾਫੀ ਜ਼ਿਆਦਾ ਮੁਲਕ ਨੇ, ਚਾਹੇ ਜਰਮਨੀ ਆ, ਪੋਲੈਂਡ ਆ, US, UK, ਨੀਦਰਲੈਂਡਸ ਉਹ ਵਗੈਰਾ ਆ। ਸੋ ਰਸ਼ੀਆ 7.2 ਮਿਲੀਅਨ ਬੈਰਲ ਤੇਲ ਦਾ ਐਕਸਪੋਰਟ ਹਰ ਦਿਨ ਕਰਦਾ ਆ, ਤੇ ਜਿਹੜੇ ਕੰਟਰੀ ਰੋਕ ਲਾ ਰਹੇ ਆ ਜਾਂ ਸੈਂਕਸ਼ਨਸ ਦੇ ਹੱਕ ਦੇ ਵਿੱਚ ਆ, ਉਹ 4.8 ਮਿਲੀਅਨ ਬੈਰਲ ਤੇਲ ਰੋਜ਼ਾਨਾ ਰਸ਼ੀਆ ਤੋਂ ਖਰੀਦਦੇ ਆ। ਤੇ ਜਿਹੜੀਆਂ ਕੰਟਰੀਜ਼ ਇਹਨਾਂ ਸੈਂਕਸ਼ਨਸ ਨੂੰ ਬੈਕ ਨਹੀਂ ਕਰ ਰਹੀਆਂ, ਉਹ 2.3 ਮਿਲੀਅਨ 3 ਮਿਲੀਅਨ ਬੈਰਲ ਪਰ ਡੇ ਜਿਹੜਾ ਆ ਉਹ ਤੇਲ ਰੂਸ ਤੋਂ ਜਿਹੜੀਆਂ ਉਹ ਖਰੀਦਦੀਆਂ ਹੈਗੀਆਂ ਆ। ਪਰ ਇਸ ਸਾਰੇ ਕਾਸੇ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਅੱਧੇ ਤੋਂ ਵੱਧ ਤੇਲ ਜੇ ਖਰੀਦਣ ਵਾਲੇ ਮੁਲਕ ਨਾ ਕਰਨਗੇ ਤਾਂ ਕਾਫੀ ਜ਼ਿਆਦਾ ਵੱਡਾ ਅਸਰ ਆ ਉਹ ਪਵੇਗਾ। ਅਮਰੀਕਾ ਰਸ਼ੀਅਨ ਆਇਲ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਤਾਂ ਨਹੀਂ, ਤਕਰੀਬਨ 10% ਅਮਰੀਕਾ ਦਾ ਜਿਹੜਾ ਤੇਲ ਆ ਉਹ ਰੂਸ ਤੋਂ ਆਉਂਦਾ ਆ। ਪਰ ਇਹ ਸਾਰੇ ਮੁੱਦੇ ਦੇ ਵਿੱਚ, ਇਸ ਵਿਵਾਦ ਦੇ ਦੌਰਾਨ ਜਿਹੜਾ ਰਸ਼ੀਆ ਨੇ ਜੰਗ ਛੇੜੀ ਹੋਈ ਆ ਯੂਕਰੇਨ ਦੇ ਨਾਲ, ਇਸ ਦੇ ਕਰਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਅਸਮਾਨ ਚੁੰਬੀ ਜਿਹੜਾ ਆ ਉਹ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਚੁੱਕੀਆਂ ਆ। ਸਵੇਰੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਦੁਆਰਾ ਉਹਨਾਂ ਕੰਪਨੀਆਂ ਦੀ ਲਿਸਟ ਬਣਾਈ ਗਈ ਆ ਜਿਹੜੇ ਅਜੇ ਵੀ ਰੂਸ ਦੇ ਵਿੱਚ ਕਾਰੋਬਾਰ ਕਰ ਰਹੀਆਂ ਆ। ਪਰ ਹੁਣ ਕੁਛ ਜਿਹੜੇ ਲੋਕਾਂ ਦੇ ਦਬਾਅ ਦੇ ਅਧੀਨ ਆ ਕੇ ਜਾਂ ਦੇਖ ਰਿਹਾ ਵੀ ਸਾਰੇ ਪਾਸੇ ਤੋਏ ਤੋਏ ਹੋ ਰਹੀ ਆ, ਇਹਦੇ ਕਰਕੇ ਮੈਕਡੋਨਲਡ, ਸਟਾਰਬਕਸ ਤੇ ਕੋਕਾ ਕੋਲਾ, ਉਹਨਾਂ ਨੇ ਵੀ ਹੁਣੇ ਕੁਛ ਚਿਰ ਪਹਿਲਾਂ ਫੈਸਲਾ ਕੀਤਾ ਆ ਵੀ ਉਹ ਵੀ ਰੂਸ ਦੇ ਵਿੱਚ ਆਪਣੇ ਜਿਹੜੇ ਬਿਜ਼ਨਸ ਆ ਉਸ ਦੇ ਉੱਤੇ ਵਿਰਾਮ ਲਾਉਣ ਜਾ ਰਹੀ ਹੈਗੀ ਆ। ਸੋ ਇਹ ਹੁਣ ਆਪਾਂ ਦੇਖਾਂਗੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਉੱਤੇ ਅਸਰ ਪੈਂਦਾ ਹੈਗਾ ਆ। 9% ਮੈਕਡੋਨਲਡ ਦਾ ਰੈਵਨਿਊ ਰਸ਼ੀਆ ਤੇ ਯੂਕਰੇਨ ਤੋਂ ਆਉਂਦਾ ਆ, ਬੈਂਕ ਆਫ ਅਮਰੀਕਾ ਦੇ ਆંકੜਿਆਂ ਦੇ ਮੁਤਾਬਕ। ਯੂਕਰੇਨ ਨੇ ਇੱਕ ਵਾਰੀ ਫਿਰ ਰੂਸ ਦੇ ਉੱਤੇ ਇਹ ਦੋਸ਼ ਲਾਏ ਆ ਵੀ ਜਿਹੜੇ ਇਵੈਕੂਏਸ਼ਨ, ਜਿੱਥੋਂ ਲੋਕ ਨਿਕਲ ਰਹੇ ਨੇ, ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ, ਸਿਵਿਲੀਅਨਸ ਦੇ ਲਈ ਜਿਹੜੇ ਰਾਹ ਬਣਾਏ ਆ, ਰਾਊਟ ਬਣਾਏ ਆ, ਉਹਨਾਂ ਉੱਤੇ ਵੀ ਸ਼ੈਲਿੰਗ ਯਾਨੀ ਕਿ ਗੋਲੀਬਾਰੀ, ਬਰੂਦ ਜਿਹੜਾ ਆ ਉਹ ਸੁੱਟ ਰਹੇ ਹੈਗੇ ਆ। ਟੈਂਪਰੇਰੀ ਸੀਜ਼ ਫਾਇਰਸ ਅਬਜ਼ਰਵ ਕਰਨ ਦੇ ਬਾਵਜੂਦ ਵੀ ਰੂਸ ਜਿਹੜਾ ਆ ਇਹਨਾਂ ਸੀਜ਼ ਫਾਇਰਸ ਦੀ ਉਲੰਘਣਾ ਕਰ ਰਿਹਾ ਆ। US ਮਿਲਟਰੀ ਦੇ ਅਧਿਕਾਰੀਆਂ ਦੇ ਮੁਤਾਬਕ 4000 ਰੂਸੀ ਫੌਜੀ ਹੁਣ ਤੱਕ ਮਰ ਗਏ ਹੋ ਸਕਦੇ ਆ 24 ਫਰਵਰੀ ਤੋਂ ਬਾਅਦ ਦੇ ਵਿੱਚ, ਜਦੋਂ ਤੋਂ ਕਹਿੰਦੇ ਯੂਕਰੇਨ ਨੇ ਵੀ ਇਸ ਰੂਸ ਦੇ ਮੋਹਰੇ ਪੂਰਾ ਸਿਰ ਜਿਹੜਾ ਉਹ ਲਾ ਕੇ ਬੈਠੇ ਹੋਏ ਆ। 2 ਮਿਲੀਅਨ ਤੋਂ ਵੱਧ ਯੂਕਰੇਨੀਅਨ ਇਸ ਮੁਲਕ ਨੂੰ, ਯੂਕਰੇਨ ਨੂੰ ਛੱਡ ਕੇ ਜਾ ਚੁੱਕੇ ਆ। ਖਬਰਾਂ ਇਹ ਵੀ ਆ ਰਹੀਆਂ ਵੀ ਰੂਸ ਦੇ ਵਿੱਚ ਵੀ ਲੋਕ ਜਿਹੜੇ ਇਸ ਜੰਗ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਜਾਂ ਇਸ ਦੇ ਖਿਲਾਫ ਨੇ, ਜਾਂ ਉਹਨਾਂ ਨੂੰ ਲੱਗਦਾ ਵੀ ਭਵਿੱਖ ਦੇ ਵਿੱਚ ਪਤਾ ਨਹੀਂ ਕੀ ਇੱਥੇ ਬਣ ਜਾਣਾ ਆ, ਉਹ ਵੀ ਰੂਸ ਨੂੰ ਛੱਡ ਕੇ ਫਿਨਲੈਂਡ ਵੱਲ ਨੂੰ ਜਿਹੜੇ ਉੱਥੇ ਜਾ ਰਹੇ ਆ। ਕਹਿੰਦੇ ਵੀ ਉਧਰ ਨੂੰ ਵੀ ਲਾਈਨਾਂ ਹੁਣ ਲੱਗ ਰਹੀਆਂ ਆ। ਉਧਰ ਸੈਨੇਟ ਮਾਈਨੋਰਟੀ ਲੀਡਰ ਮਿਚ ਮੈਕੋਨਲ, ਉਹਨਾਂ ਨੇ ਹੁਣ ਦਾਅਵਾ ਕੀਤਾ ਆ ਵੀ ਜਿਹੜਾ ਅੱਜ ਸਵੇਰੇ ਬੋਲ ਕੇ ਗਏ ਸੀਗੇ ਰਾਸ਼ਟਰਪਤੀ ਬਾਈਡਨ, ਵੀ $12 ਬਿਲੀਅਨ ਦਾ ਜਿਹੜਾ ਪੈਕੇਜ ਆ, ਰਾਹਤ ਪੈਕੇਜ ਯੂਕਰੇਨ ਦੇ ਲਈ ਪ੍ਰਪੋਜ਼ ਕੀਤਾ ਗਿਆ ਆ, ਉਹ ਹੁਣ ਵੱਧ ਕੇ $14 ਬਿਲੀਅਨ ਤੱਕ ਪਹੁੰਚ ਚੁੱਕਾ ਹੈਗਾ ਆ। ਚੈਂਬਰ ਦੇ ਲੀਡਰਸ ਦੇ ਦੁਆਰਾ ਇਸ ਤੋਂ ਪਹਿਲਾਂ ਤਕਰੀਬਨ ਇਹ ਤੋਂ ਅੱਧੀ ਤੋਂ ਵੀ ਘੱਟ ਕੀਮਤ ਦਾ ਜਿਹੜਾ ਏਡ ਪੈਕੇਜ ਆ ਉਹ ਪ੍ਰਪੋਜ਼ ਕੀਤਾ ਗਿਆ ਸੀ, ਪਰ ਕਹਿੰਦੇ ਆ ਵੀ ਹੁਣ ਉਸ ਦੀ ਲਾਗਤ ਜਿਹੜੀ ਉਹ 14 ਬਿਲੀਅਨ ਨੂੰ ਪਾਰ ਕਰ ਸਕਦੀ ਹੈਗੀ ਆ। ਸੋ ਇਹਨਾਂ ਨੇ ਆਲਰੇਡੀ ਜਿਹੜਾ ਬੈਨ ਸਵੇਰੇ ਰਾਸ਼ਟਰਪਤੀ ਬਾਈਡਨ ਨੇ ਅਨਾਉਂਸ ਕੀਤਾ ਆ ਹਾਊਸ ਦੇ ਵਿੱਚ, ਇਸ ਦੇ ਉੱਤੇ ਕਹਿੰਦੇ ਬਹੁਤ ਹੀ ਜਲਦ ਵੋਟ ਕਰਵਾਈ ਜਾਵੇਗੀ। ਸ਼ੈਲ ਨੇ ਜਿਹੜੇ ਆ ਉਹ ਲੱਖਾਂ ਬੈਰਲਸ ਕੱਚਾ ਤੇਲ ਰੂਸ ਤੋਂ ਜਿਹੜਾ ਉਹ ਖਰੀਦ ਲਿਆ, ਤੇ ਹੁਣ ਕਹਿੰਦੇ ਆ ਵੀ ਉਹ ਮਾਫੀ ਮੰਗ ਰਹੇ ਆ। ਕਹਿੰਦੇ ਵੀ ਬਹੁਤ ਡਿਸਕਾਊਂਟਡ ਪ੍ਰਾਈਸ ਤੇ ਉਹਨਾਂ ਨੂੰ ਮਿਲਿਆ ਸੀ, ਸੋ ਉਸ ਤੇ ਚੱਲਦੇ ਉਹਨਾਂ ਨੇ ਖਰੀਦਣ ਦੇ ਵਿੱਚ ਬਹੁਤੀ ਦੇਰੀ ਨਹੀਂ ਕੀਤੀ। ਪਰ ਲੋਕਾਂ ਨੇ ਜਿਹੜੀ ਕਾਫੀ ਜ਼ਿਆਦਾ ਉਹਨਾਂ ਦੀ ਬਦਖੋਈ ਕੀਤੀ ਤੇ ਸ਼ਰਮਿੰਦਿਆਂ ਉਹਨਾਂ ਨੂੰ ਕੀਤਾ, ਤੇ ਹੁਣ ਕਹਿੰਦੇ ਆ ਵੀ ਸ਼ੈਲ ਕੰਪਨੀ ਆ ਉਸ ਚੀਜ਼ ਦੇ ਲਈ ਮਾਫੀ ਮੰਗ ਰਹੀ ਹੈਗੀ ਆ। ਸੋ
ਰਾਸ਼ਟਰਪਤੀ ਬਾਈਡਨ ਨੇ ਅੱਜ ਜਦ ਸਵੇਰੇ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਗੈਸ ਪ੍ਰਾਈਸਿਸ ਦੇ ਆਰ ਗੋਨਾ ਗੋ ਅਪ, ਪਰ ਰਸ਼ੀਆ ਇਜ਼ ਟੂ ਬਲੇਮ, ਵੀ ਇਹ ਸਾਰੇ ਤੇਲ ਦੀਆਂ ਵੱਧ ਕੀਮਤਾਂ ਦੇ ਲਈ ਰਸ਼ੀਆ ਦਾ ਜਿਹੜਾ ਕਸੂਰ ਇਸ ਦੇ ਵਿੱਚ ਸਭ ਤੋਂ ਵੱਧ ਹੋਵੇਗਾ। ਆਪਾਂ ਦੇਖ ਰਹੇ ਹਾਂ ਵੀ ਇਸ ਮੁਲਕ ਦੇ ਉੱਤੇ ਜਦੋਂ ਤੋਂ ਯੂਕਰੇਨ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਆ, ਰਸ਼ੀਆ ਨੇ, ਇਹਨਾਂ ਦੇ ਉੱਤੇ ਬਹੁਤ ਜ਼ਿਆਦੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲਗਾਈਆਂ ਗਈਆਂ ਨੇ। ਇਸ ਮੌਕੇ ਅੱਜ ਦੇ ਦਿਨ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਜਾਈਏ, ਕਿਸੇ ਟਾਈਮ ਦੇ ਉੱਤੇ ਨਾਰਥ ਕੋਰੀਆ ਤੇ ਈਰਾਨ ਦੇ ਉੱਤੇ ਸਭ ਤੋਂ ਵੱਧ ਸੈਂਕਸ਼ਨਸ ਹੁੰਦੀਆਂ ਸੀ। 22 ਫਰਵਰੀ ਤੱਕ ਜਦੋਂ ਇਹਨਾਂ ਨੇ ਹਮਲਾ ਜਿਹੜਾ ਉਹ ਨਹੀਂ ਸੀ ਕੀਤਾ, ਉਹ ਇਹ ਰਸ਼ੀਆ ਜਿਹੜਾ ਸੈਕਿੰਡ ਮੋਸਟ ਸੈਂਕਸ਼ਨਡ ਮੁਲਕ ਜਿਹੜਾ ਉਹ ਬਣਿਆ ਸੀਗਾ। ਕੈਸਟਲ.ai ਦੇ ਜਿਹੜੇ ਆ ਉਹ ਡਾਟਾ ਦੇ ਮੁਤਾਬਕ, ਜਿਹੜੇ ਕਿ ਗਲੋਬਲ ਡਾਟਾਬੇਸ ਹੈਗਾ ਆ ਜਿਹੜੇ ਸੈਂਕਸ਼ਨਸ ਨੂੰ ਟਰੈਕ ਕਰਦਾ ਆ। ਈਰਾਨ ਦੇ ਉੱਤੇ 3616 ਤਰ੍ਹਾਂ ਦੀਆਂ ਵੱਖ-ਵੱਖ ਰੋਕਾਂ, ਸੈਂਕਸ਼ਨਸ ਜਿਹੜੀਆਂ ਉਹ ਲਗਾਈਆਂ ਗਈਆਂ ਆ। 22 ਫਰਵਰੀ ਤੱਕ ਰਸ਼ੀਆ ਦੇ ਉੱਤੇ 2754 ਸੈਂਕਸ਼ਨ ਸੀਗੀਆਂ, ਪਰ ਜਦੋਂ ਹੀ ਪੁਤਿਨ ਨੇ ਆਰਡਰ ਕੀਤਾ, ਰੂਸੀ ਫੌਜਾਂ ਦਾ ਜਮਾਵੜਾ ਯੂਕਰੇਨ ਦੇ ਵਿੱਚ ਵਾੜਿਆ, ਹਮਲਾ ਕੀਤਾ, ਤਾਂ ਉਸ ਤੋਂ ਬਾਅਦ ਦੇ ਵਿੱਚ ਆਲਰੇਡੀ 2778 ਨਵੀਆਂ ਸੈਂਕਸ਼ਨਸ ਜਿਹੜੀਆਂ ਅਮਰੀਕਾ ਤੇ ਉਸ ਦੇ ਜਿਹੜੇ ਸਹਿਯੋਗੀ ਮੁਲਕਾਂ ਦੇ ਦੁਆਰਾ ਪੂਰੇ ਵਰਲਡ ਦੇ ਵਿੱਚੋਂ ਲਾਈਆਂ ਗਈਆਂ ਆ, ਤੇ ਹੁਣ ਰੂਸ ਦੇ ਉੱਤੇ 5532 ਤਰ੍ਹਾਂ ਦੀਆਂ ਨਵੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲੱਗ ਚੁੱਕੀਆਂ। ਇਤਿਹਾਸ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਹੋ ਰਿਹਾ ਆ ਵੀ ਇੰਨੀਆਂ ਜ਼ਿਆਦੀਆਂ ਸੈਂਕਸ਼ਨਸ ਦਾ ਸਾਹਮਣਾ ਕਿਸੇ ਇੱਕ ਮੁਲਕ ਨੂੰ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਸੀਰੀਆ, ਨਾਰਥ ਕੋਰੀਆ, ਹੋਰ ਬਹੁਤ ਸਾਰੇ ਮੁਲਕਾਂ, ਈਰਾਨ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਰੂਸ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਸੈਂਕਸ਼ਨਸ ਆ ਉਹ ਲੱਗ ਚੁੱਕੀਆਂ ਨੇ।